ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 4 ਦਸੰਬਰ 2022 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਰੱਬ ਕੱਲਾ ਹੀ ਵਜ੍ਹਾ ਤੇ ਖਾਲਕ। ਸੁਨਹਿਰੀ ਮਤਨ: ਯਸਾਇਆ। ਵੇਖੋ ਮੇਰਾ ਖਾਦਮ ਜਿਹਨੂੰ ਮੈਂ ਸੰਭਾਲਦਾ ਵਾਂ, ਮੇਰਾ ਬਰਗਜ਼ੀਦਾ ਜਿਹਦੇ ਤੋਂ ਮੇਰਾ ਦਿਲ ਖੁਸ਼ ਹੈ। ਮੈਂ ਆਪਣੀ ਰੂਹ ਉਹਨੂੰ ਦਿੱਤੀ, ਉਹ ਕੌਮਾਂ ਵਿੱਚ ਅਦਾਲਤ ਜਾਰੀ ਕਰੇਗਾ। ਜਵਾਬੀ ਪੜ੍ਹਾਈ। ਯਸਾਇਆ: ਉਹ ਨਾ ਚੀਖੇਗਾ ਨਾ ਸ਼ੋਰ ਕਰੇਗਾ, ਤੇ ਨਾ ਬਾਜ਼ਾਰਾਂ ਵਿੱਚ ਉਹਦੀ ਆਵਾਜ਼ ਸੁਣਾਈ ਦੇਵੇਗੀ। ਉਹ ਮਿੱਧੇ ਹੋਏ ਸਰਕੰਡੇ ਨੂੰ ਨਾ ਤੋੜੇਗਾ, ਤੇ ਟਿਮਟਮਾਉਂਦੀ ਬੱਤੀ ਨੂੰ ਨਾ ਬੁਝਾਵੇਗਾ। ਉਹ ਰਾਸਤੀ ਨਾਲ ਅਦਾਲਤ ਕਰੇਗਾ, ਉਹ ਮਾਂਦਣਾ ਹੋਵੇਗਾ ਤੇ ਹਿੰਮਤ ਨਾ ਹਾਰੇਗਾ, ਜਦੋਂ ਤੀਕਰ ਪਈ ਅਦਾਲਤ ਨੂੰ ਧਰਤੀ ਉੱਤੇ ਕਾਇਮ ਨਾ ਕਰ ਲਏ। ਜਜ਼ੀਰੇ ਉਹਦੀ ਸ਼ਰੀਅਤ ਦੀ ਉਡੀਕ ਕਰਨਗੇ, ਜਿਹਨੇ ਅਸਮਾਨ ਨੂੰ ਪੈਦਾ ਕੀਤਾ ਤੇ ਤਾਣ ਦਿੱਤਾ, ਜਿਹਨੇ ਧਰਤੀ ਨੂੰ ਤੇ ਜੋ ਕੁਝ ਉਹਦੇ ਵਿੱਚੋਂ ਨਿਕਲਦਾ ਏ ਫੈਲਾਇਆ, ਤੇ ਜਿਹੜਾ ਉਹਦੇ ਬਸ਼ਿੰਦਿਆਂ ਨੂੰ ਸਾਹ ਤੇ ਉਹਦੇ ਉੱਤੇ ਟੁਰਨ ਵਾਲਿਆਂ ਨੂੰ ਰੂਹ ਅਨਾਇਤ ਕਰਦਾ ਏ, ਯਾਨੀ ਖੁਦਾਵੰਦ ਰੱਬ ਇੰਝ ਆਖਦਾ ਏ। ਮੈਂ ਖੁਦਾਵੰਦ ਨੇ ਸਦਾਕਤ ਨਾਲ ਤੈਨੂੰ ਬੁਲਾਇਆ, ਮੈਂ ਹੀ ਤੇਰਾ ਹੱਥ ਫੜਾਂਗਾ ਤੇ ਤੇਰੀ ਹਿਫਾਜ਼ਤ ਕਰਾਂਗਾ, ਤੇ ਲੋਕਾਂ ਦੇ ਅਹਿਦ ਤੇ ਕੌਮਾਂ ਦੇ ਚਾਨਣ ਲਈ ਤੈਨੂੰ ਦੇਵਾਂਗਾ, ਭਈ ਤੂੰ ਅੰਨ੍ਹਿਆਂ ਦੀਆਂ ਅੱਖੀਆਂ ਖੋਲ੍ਹੇਂ ਤੇ ਕੈਦੀਆਂ ਨੂੰ ਕੈਦ ਤੋਂ ਕੱਢੇਂ, ਤੇ ਉਹਨਾਂ ਨੂੰ ਜਿਹੜੇ ਹਨੇਰੇ ਵਿੱਚ ਬੈਠੇ ਨੇ ਕੈਦਖਾਨੇ ਤੋਂ ਛੁਡਾਵੇਂ। ਕਿਉਂ ਜੇ ਰੱਬੁਲ ਅਫਵਾਜ ਨੇ ਇਰਾਦਾ ਕੀਤਾ ਏ, ਕੌਣ ਉਹਨੂੰ ਬਾਤਲ ਕਰੇਗਾ, ਤੇ ਉਹਦਾ ਹੱਥ ਵਧਾਇਆ ਗਿਆ ਏ, ਉਹਨੂੰ ਕੌਣ ਰੋਕੇਗਾ। ਦਰਸੀਵਾਜ਼ ਬਾਈਬਲ ਵਿੱਚੋਂ ਯਸਾਇਆ। ਹੁਣ ਐ ਯਾਕੂਬ, ਖੁਦਾਵੰਦ ਜਿਹਨੇ ਤੈਨੂੰ ਪੈਦਾ ਕੀਤਾ ਤੇ ਜਿਹਨੇ ਐ ਇਸਰਾਈਲ ਤੈਨੂੰ ਬਣਾਇਆ, ਇੰਝ ਆਖਦਾ ਏ, ਭਈ ਖੌਫ ਨਾ ਕਰ, ਕਿਉਂ ਜੇ ਮੈਂ ਤੇਰਾ ਫਿਦਿਆ ਦਿੱਤਾ ਏ। ਮੈਂ ਤੇਰਾ ਨਾਂ ਲੈ ਕੇ ਤੈਨੂੰ ਬੁਲਾਇਆ ਏ, ਤੂੰ ਮੇਰਾ ਏ। ਜਦ ਤੂੰ ਸੈਲਾਬ ਵਿੱਚੋਂ ਲੰਘੇ ਤੇ ਮੈਂ ਤੇਰੇ ਨਾਲ ਹੋਵਾਂਗਾ, ਤੇ ਜਦ ਤੂੰ ਨਦੀਆਂ ਵਿੱਚੋਂ ਲੰਘੇ ਤੇ ਉਹ ਤੈਨੂੰ ਨਾ ਡੁਬਾਉਣਗੀਆਂ। ਜਦ ਤੂੰ ਅੱਗ ਉੱਤੇ ਟੁਰੇਂਗਾ ਤੇ ਤੈਨੂੰ ਆਂਚ ਨਾ ਲੱਗੇਗੀ, ਤੇ ਸ਼ੋਲਾ ਤੈਨੂੰ ਨਾ ਸਾੜੇਗਾ। ਕਿਉਂ ਜੇ ਮੈਂ ਖੁਦਾਵੰਦ ਤੇਰਾ ਰੱਬ ਇਸਰਾਈਲ ਦਾ ਕਦੂਸ ਤੇਰਾ ਮੁਕਤੀ ਦੇਣ ਵਾਲਾ ਵਾਂ। ਕਿਉਂ ਜੇ ਤੂੰ ਮੇਰੀ ਨਜ਼ਰ ਵਿੱਚ ਕੀਮਤੀ ਤੇ ਮੁਕਰਮ ਠਹਿਰਿਆ, ਤੇ ਮੈਂ ਤੇਰੇ ਨਾਲ ਮੁਹੱਬਤ ਕੀਤੀ, ਇਸ ਲਈ ਮੈਂ ਤੇਰੇ ਬਦਲੇ ਲੋਕੀ ਤੇ ਤੇਰੀ ਜਾਨ ਦੇ ਬਦਲੇ ਵਿੱਚ ਉਮਤਾਂ ਦੇ ਦੇਵਾਂਗਾ। ਤੂੰ ਖੌਫ ਨਾ ਕਰ, ਕਿਉਂ ਜੇ ਮੈਂ ਤੇਰੇ ਨਾਲ ਵਾਂ। ਮੈਂ ਤੇਰੀ ਕੌਮ ਨੂੰ ਮਸ਼ਰਕ ਵੱਲੋਂ ਲੈ ਆਵਾਂਗਾ, ਤੇ ਮਗਰਬ ਵੱਲੋਂ ਤੈਨੂੰ ਫਰਾਹਮ ਕਰਾਂਗਾ। ਹਰ ਇੱਕ ਨੂੰ ਜਿਹੜਾ ਮੇਰੇ ਨਾਂ ਤੋਂ ਅਖਵਾਉਂਦਾ ਏ, ਤੇ ਜਿਹਨੂੰ ਮੈਂ ਆਪਣੇ ਜਲਾਲ ਲਈ ਖਲਕ ਕੀਤਾ, ਜਿਹਨੂੰ ਮੈਂ ਪੈਦਾ ਕੀਤਾ, ਹਾਂ ਜਿਹਨੂੰ ਮੈਂ ਹੀ ਬਣਾਇਆ ਏ। ਯਸਾਇਆ। ਯਕੀਨਨ ਜਿਵੇਂ ਮੈਂ ਚਾਹਿਆ ਉਂਝ ਹੀ ਹੋ ਜਾਵੇਗਾ, ਤੇ ਜਿਵੇਂ ਮੈਂ ਇਰਾਦਾ ਕੀਤਾ ਏ ਉਂਝ ਹੀ ਵਕੂਅ ਹੋ ਜਾਵੇਗਾ। ਲੂਕਾ। ਯਹੂਦੀਆ ਦੇ ਬਾਦਸ਼ਾਹ ਹੈਰੋਦੀਸ ਦੇ ਜ਼ਮਾਨੇ ਵਿੱਚ ਅਬੀਆ ਦੇ ਫਰੀਕ ਵਿੱਚੋਂ ਜ਼ਕਰੀਆ ਨਾਂ ਦਾ ਇੱਕ ਕਾਹਿਨ ਸੀ, ਤੇ ਉਹਦੀ ਬੁੱਢੀ ਹਾਰੂਨ ਦੀ ਔਲਾਦ ਵਿੱਚੋਂ ਸੀ, ਤੇ ਉਹਦਾ ਨਾਂ ਅਲਿਸ਼ਬਾ ਸੀ। ਤੇ ਉਹ ਦੋਵੇਂ ਰੱਬ ਦੇ ਸਾਹਮਣੇ ਰਾਸਤਬਾਜ਼ ਤੇ ਖੁਦਾਵੰਦ ਦੇ ਸਾਰੇ ਹੁਕਮਾਂ ਤੇ ਕਾਨੂੰਨਾਂ ਉੱਤੇ ਬੇਅਬ ਚੱਲਣ ਵਾਲੇ ਸੀ। ਤੇ ਉਹਨਾਂ ਦੇ ਕੋਈ ਔਲਾਦ ਨਹੀਂ ਸੀ, ਕਿਉਂ ਜੇ ਅਲਿਸ਼ਬਾ ਬਾਂਝ ਸੀ, ਤੇ ਦੋਵੇਂ ਵਡੇਰੀ ਉਮਰ ਦੇ ਸੀ। ਜਦ ਰੱਬ ਦੇ ਸਾਹਮਣੇ ਉਹ ਆਪਣੇ ਫਰੀਕ ਦੀ ਵਾਰੀ ਉੱਤੇ ਕਹਾਨਤ ਦਾ ਕੰਮ ਪੂਰਾ ਕਰ ਰਿਹਾ ਸੀ, ਤੇ ਇੰਜ ਹੋਇਆ ਭਈ ਕਹਾਨਤ ਦੇ ਦਸਤੂਰ ਦੇ ਮੁਤਾਬਕ ਉਹਦੇ ਨਾਂ ਦੀ ਪਰਚੀ ਨਿਕਲੀ, ਭਈ ਖੁਦਾਵੰਦ ਦੇ ਮਕਦਸ ਵਿੱਚ ਜਾ ਕੇ ਖਸ਼ਬੋ ਨੂੰ ਸਾੜੇ। ਤੇ ਲੋਕਾਂ ਦੀ ਸਾਰੀ ਜਮਾਤ ਖਸ਼ਬੋ ਨੂੰ ਸਾੜਨ ਦੇ ਵੇਲੇ ਬਾਹਰ ਦੁਆ ਕਰ ਰਹੀ ਸੀ, ਤੇ ਖੁਦਾਵੰਦ ਦਾ ਫਰਿਸ਼ਤਾ ਖਸ਼ਬੋ ਦੇ ਮੰਬਾ ਦੇ ਸੱਜੇ ਪਾਸੇ ਵੱਲ ਖਲੋਤਾ ਹੋਇਆ ਉਹਨੂੰ ਵਿਖਾਲੀ ਦਿੱਤਾ। ਤੇ ਜ਼ਕਰੀਆ ਇਹ ਵੇਖ ਕੇ ਘਬਰਾ ਗਿਆ, ਤੇ ਉਹਦੇ ਉੱਤੇ ਦਹਿਸ਼ਤ ਛਾ ਗਈ। ਪਰ ਫਰਿਸ਼ਤੇ ਨੇ ਉਹਨੂੰ ਆਖਿਆ, ਐ ਜ਼ਕਰੀਆ, ਨਾ ਡਰ, ਕਿਉਂ ਜੇ ਤੇਰੀ ਦੁਆ ਸੁਣ ਲਈ ਗਈ ਏ, ਤੇ ਤੇਰੇ ਲਈ ਤੇਰੀ ਬੁੱਢੀ ਅਲਿਸ਼ਬਾ ਦੇ ਪੁੱਤਰ ਹੋਵੇਗਾ, ਤੂੰ ਉਹਦਾ ਨਾਂ ਯੂਹੰਨਾ ਰੱਖੀ। ਜ਼ਕਰੀਆ ਨੇ ਫਰਿਸ਼ਤੇ ਨੂੰ ਆਖਿਆ, ਮੈਂ ਇਸ ਗੱਲ ਨੂੰ ਕਿਵੇਂ ਮੰਨਾਂ, ਕਿਉਂ ਜੇ ਮੈਂ ਬੁੱਢਾ ਵਾਂ ਤੇ ਮੇਰੀ ਬੁੱਢੀ ਵੀ ਵਡੇਰ ਉਮਰ ਦੀ ਏ। ਫਰਿਸ਼ਤੇ ਨੇ ਜਵਾਬ ਵਿੱਚ ਉਹਨੂੰ ਆਖਿਆ, ਭਈ ਮੈਂ ਜਬਰਾਈਲ ਹਾਂ, ਜਿਹੜਾ ਰੱਬ ਦੇ ਸਾਹਮਣੇ ਖਲੋਤਾ ਰਹਿਣਾ ਵਾਂ, ਤੇ ਇਸ ਲਈ ਘੱਲਿਆ ਗਿਆ ਵਾਂ ਭਈ ਤੇਰੇ ਨਾਲ ਕਲਾਮ ਕਰਾਂ ਤੇ ਤੈਨੂੰ ਇਹਨਾਂ ਗੱਲਾਂ ਦੀ ਖੁਸ਼ਖਬਰੀ ਦੇਵਾਂ। ਇਹਨਾਂ ਦਿਨਾਂ ਤੋਂ ਬਾਅਦ ਉਹਦੀ ਬੁੱਢੀ ਅਲਿਸ਼ਬਾ ਹਾਮਲਾ ਹੋਈ। 6ਵੇਂ ਮਹੀਨੇ ਵਿੱਚ ਜਬਰਾਈਲ ਫਰਿਸ਼ਤਾ ਰੱਬ ਵੱਲੋਂ ਗਲੀਲ ਦੇ ਇੱਕ ਸ਼ਹਿਰ ਵਿੱਚ, ਜਿਹਦਾ ਨਾਂ ਨਾਸਰਤ ਸੀ, ਇੱਕ ਕੰਵਾਰੀ ਦੇ ਕੋਲ ਘੱਲਿਆ ਗਿਆ,
ਜਿਹਦੀ ਮੰਗਣੀ ਦਾਊਦ ਦੇ ਖਨਵਾਦੇ ਦੇ ਇੱਕ ਬੰਦੇ ਯੂਸਫ ਨਾਲ ਹੋਈ ਸੀ, ਤੇ ਉਸ ਕੁਮਾਰੀ ਦਾ ਨਾਮ ਮਰੀਅਮ ਸੀ। ਤੇ ਫਰਿਸ਼ਤੇ ਨੇ ਉਹਦੇ ਕੋਲ ਅੰਦਰ ਆ ਕੇ ਆਖਿਆ, ਸਲਾਮ ਤੈਨੂੰ ਜਿਹਦੇ ਉੱਤੇ ਫਜ਼ਲ ਹੋਇਆ ਏ, ਖੁਦਾਵੰਦ ਤੇਰੇ ਨਾਲ ਏ। ਉਹ ਇਸ ਕਲਾਮ ਤੋਂ ਘਬਰਾ ਗਈ ਤੇ ਸੋਚਣ ਲੱਗ ਪਈ, ਇਹ ਕਿੰਜ ਦਾ ਸਲਾਮ ਏ। ਡਰ ਨਾ, ਕਿਉਂ ਜੇ ਖੁਦਾਵੰਦ ਵੱਲੋਂ ਤੇਰੇ ਉੱਤੇ ਫਜ਼ਲ ਹੋਇਆ ਏ। ਤੇ ਵੇਖ, ਤੂੰ ਹਾਮਲਾ ਹੋਵੇਂਗੀ ਤੇ ਤੇਰੇ ਪੁੱਤਰ ਹੋਵੇਗਾ, ਤੂੰ ਉਹਦਾ ਨਾਂ ਯਿਸੂ ਰੱਖੀ। ਉਹ ਬਜ਼ੁਰਗ ਹੋਵੇਗਾ ਤੇ ਰੱਬ ਤਾਲਾ ਦਾ ਪੁੱਤਰ ਰਖਵਾਏਗਾ, ਤੇ ਖੁਦਾਵੰਦ ਰੱਬ ਉਹਦੇ ਪਿਓ ਦਾਊਦ ਦਾ ਤਖਤ ਉਹਨੂੰ ਦੇਵੇਗਾ। ਮਰੀਅਮ ਨੇ ਫਰਿਸ਼ਤੇ ਨੂੰ ਆਖਿਆ, ਵੀ ਇਹ ਕਿਵੇਂ ਹੋਵੇਗਾ ਜਦ ਕਿ ਮੈਂ ਕਿਸੇ ਮਰਦ ਨੂੰ ਨਹੀਂ ਜਾਣਦੀ। ਤੇ ਫਰਿਸ਼ਤੇ ਨੇ ਜਵਾਬ ਵਿੱਚ ਉਹਨੂੰ ਆਖਿਆ, ਵੀ ਪਾਕ ਰੂਹ ਤੇਰੇ ਉੱਤੇ ਨਾਜ਼ਲ ਹੋਵੇਗਾ ਤੇ ਰੱਬ ਤਾਲਾ ਦੀ ਕੁਦਰਤ ਤੇਰੇ ਉੱਤੇ ਛਾਇਆ ਕਰੇਗੀ, ਤੇ ਇਸ ਪਾਰੋਂ ਉਹ ਮੌਲੂਦ ਦੇ ਮੁਕੱਦਸ ਰੱਬ ਦਾ ਪੁੱਤਰ ਰਖਵਾਏਗਾ। ਤੇ ਵੇਖ, ਤੇਰੀ ਰਿਸ਼ਤਾਦਾਰ ਅਲਿਸ਼ਬਾ ਦੇ ਵੀ ਵਡੇਰ ਉਮਰੀ ਵਿੱਚ ਪੁੱਤਰ ਹੋਣ ਵਾਲਾ ਏ, ਤੇ ਹੁਣ ਉਹਨੂੰ ਜਿਹੜੀ ਬਾਂਝ ਖਵਾਂਦੀ ਸੀ 6ਵਾਂ ਮਹੀਨਾ ਏ, ਕਿਉਂ ਜੇ ਜਿਹੜਾ ਕੌਲ ਰੱਬ ਵੱਲੋਂ ਏ ਉਹ ਬਿਲਕੁਲ ਬੇਤਾਸੀਰ ਨਾ ਹੋਵੇਗਾ। ਮਰੀਅਮ ਨੇ ਆਖਿਆ, ਵੇਖ, ਮੈਂ ਖੁਦਾਵੰਦ ਦੀ ਬੰਦੀ ਹਾਂ, ਮੇਰੇ ਲਈ ਤੇਰੇ ਆਖਣ ਦੇ ਮੁਤਾਬਕ ਹੋਵੇ। ਤਦ ਫਰਿਸ਼ਤਾ ਉਹਦੇ ਕੋਲੋਂ ਟੁਰ ਗਿਆ। ਉਹਨਾਂ ਦਿਨਾਂ ਵਿੱਚ ਹੀ ਮਰੀਅਮ ਉੱਠੀ ਤੇ ਛੇਤੀ ਨਾਲ ਹੀ ਪਹਾੜੀ ਮੁਲਕ ਵਿੱਚ ਯਹੂਦਾ ਦੇ ਇੱਕ ਸ਼ਹਿਰ ਨੂੰ ਗਈ, ਤੇ ਜ਼ਕਰੀਆ ਦੇ ਘਰ ਵਿੱਚ ਵੜ ਕੇ ਅਲਿਸ਼ਬਾ ਨੂੰ ਸਲਾਮ ਕੀਤਾ। ਤੇ ਜਿਵੇਂ ਹੀ ਅਲਿਸ਼ਬਾ ਨੇ ਮਰੀਅਮ ਦਾ ਸਲਾਮ ਸੁਣਿਆ, ਤੇ ਇੰਜ ਹੋਇਆ ਭਈ ਬੱਚਾ ਉਹਦੀ ਕੋਖ ਵਿੱਚ ਭੁੜਕ ਪਿਆ, ਤੇ ਅਲਿਸ਼ਬਾ ਪਾਕ ਰੂਹ ਨਾਲ ਭਰ ਗਈ, ਤੇ ਉੱਚੀ ਆਵਾਜ਼ ਨਾਲ ਪੁਕਾਰ ਕੇ ਆਖਣ ਲੱਗੀ, ਭਈ ਤੂੰ ਬੁੱਢੀਆਂ ਵਿੱਚੋਂ ਧਨ ਏ, ਤੇ ਤੇਰੀ ਕੋਖ ਦਾ ਫਲ ਧਨ ਏ। ਫਿਰ ਮਰੀਅਮ ਨੇ ਆਖਿਆ, ਮੇਰੀ ਜਿੰਦ ਖੁਦਾਵੰਦ ਦੀ ਵਡਿਆਈ ਕਰਦੀ ਏ, ਤੇ ਮੇਰੀ ਰੂਹ ਮੇਰੇ ਮੁਨੱਜੀ ਰੱਬ ਤੋਂ ਖੁਸ਼ ਹੋਈ, ਕਿਉਂ ਜੇ ਉਹਨੇ ਆਪਣੀ ਬੰਦੀ ਦੀ ਪਸਤ ਹਾਲੀ ਉੱਤੇ ਨਜ਼ਰ ਕੀਤੀ। ਤੇ ਵੇਖ, ਹੁਣ ਤੋਂ ਲੈ ਕੇ ਹਰ ਜ਼ਮਾਨੇ ਦੇ ਲੋਕੀ ਮੈਨੂੰ ਧੰਨ ਆਖਣਗੇ, ਕਿਉਂ ਜੇ ਉਸ ਕਾਦਰ ਨੇ ਮੇਰੇ ਲਈ ਵੱਡੇ ਵੱਡੇ ਕੰਮ ਕੀਤੇ ਨੇ, ਤੇ ਉਹਦਾ ਨਾਂ ਪਾ ਕੇ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਜਦੋਂ ਰੱਬ ਅਜ਼ਲੀ ਫਹਿਮ ਜਿਹੜਾ ਸਾਰੀਆਂ ਗੱਲਾਂ ਸਮਝਦਾ ਏ, ਇਨਸਾਨ ਉੱਤੇ ਹਕੂਮਤ ਕਰਦਾ ਏ, ਤੇ ਇਨਸਾਨ ਜਾਣਦਾ ਏ ਭਈ ਰੱਬ ਲਈ ਸਭ ਕੁਝ ਮੁਮਕਿਨ ਏ। ਯਿਸੂ ਇੱਕ ਕੁੰਵਾਰੀ ਦਾ ਪੁੱਤਰ ਸੀ। ਮਰੀਅਮ ਦਾ ਹਾਮਲਾ ਹੋਣਾ ਰੂਹਾਨੀ ਸੀ, ਕਿਉਂ ਜੇ ਬਸ ਪਾਕੀਜ਼ਗੀ ਹੀ ਸੱਚ ਤੇ ਪਿਆਰ ਦੀ ਅਕਾਸੀ ਕਰ ਸਕਦੀ ਸੀ, ਜਿਹੜੀ ਸਾਫ਼ ਤੌਰ ਤੇ ਨੇਕ ਤੇ ਪਾਕ ਮਸੀਹ ਯਿਸੂ ਵਿੱਚ ਮੁਜੱਸਮ ਹੋਈ। ਕ੍ਰਿਸਚਨ ਸਾਇੰਸ ਵਿੱਚ ਹਦਾਇਤ ਪਾਉਣ ਵਾਲੇ ਐਸ ਜਲਾਲੀ ਖਿਆਲ ਤਿਕਰ ਅਪੜੇ ਭਈ ਰੱਬ ਹੀ ਇਨਸਾਨ ਦਾ ਕੱਲਾ ਲਿਖਾਰੀ ਏ। ਕੁਮਾਰੀ ਮਾਂ ਨੇ ਰੱਬ ਦੇ ਇਸ ਖਿਆਲ ਦਾ ਹਮਲ ਲਿਆ ਤੇ ਆਪਣੇ ਨਜ਼ਰੀਏ ਨੂੰ ਯਿਸੂ ਦਾ ਨਾਂ ਦਿੱਤਾ, ਯਾਨੀ ਯਸ਼ਵਾ ਜਾਂ ਮੁਕਤੀਦਾਤਾ। ਮਰੀਅਮ ਦੇ ਰੂਹਾਨੀ ਫਹਿਮ ਦੀ ਰੋਸ਼ਨ ਖਿਆਲੀ ਨੇ ਮਾਦੀ ਕਾਨੂੰਨ ਤੇ ਇਹਦੀ ਨਸਲੀ ਤਰਤੀਬ ਨੂੰ ਚੁੱਪ ਕਰਾ ਦਿੱਤਾ, ਤੇ ਰੱਬ ਨੂੰ ਇਬਨ ਆਦਮ ਦੇ ਤੌਰ ਤੇ ਜ਼ਾਹਿਰ ਕਰਦਿਆਂ ਹੋਏ ਉਹਦੇ ਬਾਲ ਨੂੰ ਸੱਚਾਈ ਦੇ ਮੁਕਾਸ਼ਫਤ ਦੇ ਰਾਹੀਂ ਪਰਵਰਿਸ਼ ਦਿੱਤੀ। ਪਾਕ ਰੂਹ ਜਾਂ ਇਲਾਹੀ ਰੂਹ ਨੇ ਕੁਮਾਰੀ ਮਾਂ ਦੇ ਪਾਕ ਫਹਿਮ ਉੱਤੇ ਇਸ ਸਮਝ ਦੇ ਨਾਲ ਪਰਛਾਵਾਂ ਕੀਤਾ ਭਈ ਹਸਤੀ ਰੂਹ ਏ। ਮਸੀਹ ਨੇ ਹਮੇਸ਼ਾ ਉਸ ਰੱਬ ਦੀ ਝੋਲੀ ਵਿੱਚ ਇੱਕ ਖਿਆਲ ਨੂੰ ਵਸਾਇਆ ਜਿਹੜਾ ਯਿਸੂ ਇਨਸਾਨ ਦਾ ਇਲਾਹੀ ਅਸੂਲ ਏ, ਤੇ ਬੁੱਢੀ ਨੇ ਇਸ ਰੂਹਾਨੀ ਖਿਆਲ ਦਾ ਹਮਲ ਲਿਆ, ਭਾਵੇਂ ਜਿਹੜਾ ਸ਼ੁਰੂ ਵਿੱਚ ਬਹੁਤ ਥੋੜਾ ਜਿਹਾ ਹੀ ਵਧਿਆ ਸੀ। ਇਨਸਾਨ ਰੱਬ ਦੇ ਪੁੱਤਰ ਦੇ ਤੌਰ ਤੇ, ਰੂਹ ਦੇ ਖਿਆਲ ਦੇ ਤੌਰ ਤੇ ਲਫਾਨੀ ਗਵਾਹੀ ਏ ਭਈ ਰੂਹ ਹਮਾਂਗ ਤੇ ਬੰਦਾ ਹਮੇਸ਼ਾ ਦਾ ਏ। ਯਿਸੂ ਮਰੀਅਮ ਦੀ ਖੁਦ ਅਗਾਹੀ ਦਾ ਪੁੱਤਰ ਸੀ, ਜਿਹੜੀ ਰੱਬ ਦੇ ਨਾਲ ਸ਼ਰੀਕ ਸੀ। ਯਿਸੂ ਨੇ ਕਿਸੇ ਬਦਨੀ ਰਿਸ਼ਤੇ ਨੂੰ ਨਹੀਂ ਮੰਨਿਆ। ਉਹਨੇ ਆਖਿਆ, ਧਰਤੀ ਉੱਤੇ ਕਿਸੇ ਨੂੰ ਆਪਣਾ ਪਿਓ ਨਾ ਆਖੋ, ਕਿਉਂ ਜੇ ਤੁਹਾਡਾ ਪਿਓ ਇੱਕ ਹੀ ਏ ਜਿਹੜਾ ਅਸਮਾਨੀ ਏ। ਉਹਨੇ ਦੁਬਾਰਾ ਆਖਿਆ, ਕੌਣ ਏ ਮੇਰੀ ਮਾਂ ਤੇ ਕੌਣ ਨੇ ਮੇਰੇ ਭਰਾ, ਇਹ ਮਤਲਬ ਦਿੰਦਿਆਂ ਹੋਏ ਭਈ ਉਹੀ ਨੇ ਜਿਹੜੇ ਉਹਦੇ ਪਿਓ ਦੀ ਮਰਜ਼ੀ ਪੂਰੀ ਕਰਦੇ ਨੇ। ਸਾਡੇ ਕੋਲ ਇਸ ਗੱਲ ਦਾ ਕੋਈ ਰਿਕਾਰਡ ਨਹੀਂ ਏ ਭਈ ਉਹ ਕਿਸੇ ਬੰਦੇ ਨੂੰ ਬਾਪ ਦੇ ਨਾਂ ਤੋਂ ਬੁਲਾਉਂਦਾ ਹੋਵੇ। ਉਹ ਰੂਹ ਰੱਬ ਨੂੰ ਇਕੱਲੇ ਖਾਲਕ ਦੇ ਰੂਪ ਵਿੱਚ ਜਾਣਦਾ ਸੀ, ਤੇ ਇਸ ਲਈ ਉਹਨੂੰ ਸਾਰਿਆਂ ਦੇ ਪਿਓ ਦੇ ਤੌਰ ਤੇ ਵੀ ਜਾਣਦਾ ਸੀ। ਸਾਇੰਸ ਵਿੱਚ ਇਨਸਾਨ ਰੂਹ ਦੀ ਔਲਾਦ ਏ। ਉਹਦਾ ਨਸਬ ਸੋਨਾ, ਚੰਗਿਆਈ ਤੇ ਪਾਕੀਜ਼ਗੀ ਬਣਾਉਂਦੀ ਏ। ਉਹਦਾ ਅਸਲ ਬਸ਼ਰ ਵਾਂਗਰ ਵੈਸ਼ੀ ਫਿਤਰਤ ਵਿੱਚ ਨਹੀਂ, ਤੇ ਨਾ ਹੀ ਉਹ ਜ਼ਹਾਨਤ ਤਿਕਰ ਅਪੜਨ ਤੋਂ ਪਹਿਲਾਂ ਮਾਦੀ ਹਾਲਤਾਂ ਵਿੱਚੋਂ ਲੰਘਦਾ ਏ। ਰੂਹ ਉਹਦੀ ਹਸਤੀ ਦਾ ਪਹਿਲਾ ਤੇ ਅਸਲ ਮੰਬਾ ਏ। ਰੱਬ ਉਹਦਾ ਪਿਓ ਏ, ਤੇ ਹਯਾਤੀ ਉਹਦੀ ਹਸਤੀ ਦਾ ਕਾਨੂੰਨ ਏ। ਰੂਹ ਯਾਨੀ ਰੱਬ ਨਾ ਬਣੇ ਹੋਏ ਖਿਆਲਾਂ ਨੂੰ ਉਹਨਾਂ ਦੀ ਠੀਕ ਥਾਂ ਉੱਤੇ ਇਕੱਠਿਆਂ ਕਰਦਾ ਏ,
ਤੇ ਇਹਨਾਂ ਖਿਆਲਾਂ ਨੂੰ ਸਾਹਮਣੇ ਲਿਆਉਂਦਾ ਹੈ, ਜਿਵੇਂ ਉਹ ਇੱਕ ਪਾਕ ਮਕਸਦ ਦੀਆਂ ਪੱਤੀਆਂ ਉਹਨੂੰ ਜ਼ਾਹਿਰ ਕਰਨ ਲਈ ਖੋਲ੍ਹਦਾ ਹੈ। ਰੱਬ ਦੀ ਵਲਦੀਅਤ ਤੇ ਮਮਤਾ ਨੂੰ ਜ਼ਾਹਿਰ ਕਰਦਿਆਂ ਹੋਏ ਰੂਹ ਠੀਕ ਤਰੀਕੇ ਨਾਲ ਹਰ ਸ਼ੈ ਨੂੰ ਖਵਾਉਂਦਾ ਪਿਲਾਉਂਦਾ ਤੇ ਕੱਪੜੇ ਪਵਾਉਂਦਾ ਸੀ, ਜਿਵੇਂ ਹੀ ਉਹ ਰੂਹਾਨੀ ਤਖਲੀਕ ਦੇ ਦਾਇਰੇ ਵਿੱਚ ਵੜਦੀ ਏ। ਰੂਹ ਦਾ ਸੰਸਾਰ ਇਲਾਹੀ ਅਸੂਲ ਜਾਂ ਹਯਾਤੀ ਦੀ ਤਖਲੀਕੀ ਤਾਕਤ ਦਾ ਪਰਛਾਵਾਂ ਬਣਦਾ ਹੈ, ਜਿਹੜੀ ਸਿਆਣ ਦੀਆਂ ਬਹੁਤ ਸਾਰੀਆਂ ਸ਼ਕਲਾਂ ਨੂੰ ਦੁਬਾਰਾ ਜੰਮਦੀ ਏ ਤੇ ਇਕੱਠੇ ਖਿਆਲ ਯਾਨੀ ਇਨਸਾਨ ਦੇ ਇਕੱਠ ਉੱਤੇ ਹੁਕਮਰਾਨੀ ਕਰਦੀ ਏ। ਰੁੱਖ ਤੇ ਬੂਟੀ ਆਪਣੇ ਆਪ ਦੀ ਕਿਸੇ ਅਫਜ਼ਾਇਸ਼ੀ ਤਾਕਤ ਦੇ ਪਾਰੋਂ ਫਲ ਪੈਦਾ ਨਹੀਂ ਕਰਦੇ, ਬਲਕਿ ਉਸ ਸਿਆਣ ਦੇ ਪਾਰੋਂ ਜਿਹਦੇ ਵਿੱਚ ਸਭ ਕੁਝ ਸ਼ਾਮਲ ਹੁੰਦਾ ਹੈ। ਇੱਕ ਮਾਦੀ ਜੱਗ ਫਾਨੀ ਸਿਆਣ ਤੇ ਇਨਸਾਨ ਦੇ ਇੱਕ ਖਾਲਕ ਤੇ ਮਾਨੀ ਪੇਸ਼ ਕਰਦੇ ਨੇ। ਸਾਇੰਸੀ ਇਲਾਹੀ ਤਖਲੀਕ ਫਾਨੀ ਸਿਆਣ ਤੇ ਕਾਇਨਾਤ ਨੂੰ ਰੱਬ ਦੀ ਤਖਲੀਕ ਕੀਤੀ ਹੋਈ ਜ਼ਾਹਿਰ ਕਰਦੀ ਏ। ਲਾਮਤ ਰਾਹੀਂ ਸਿਆਣ ਅਬਦੀਅਤ ਦੇ ਜ਼ਹਿਨੀ ਮਾਲੀਕਿਊਲ ਵੱਲੋਂ ਸਾਰਿਆਂ ਨੂੰ ਖਲਕ ਕਰਦੀ ਤੇ ਉਹਨਾਂ ਉੱਤੇ ਹੁਕਮਰਾਨੀ ਕਰਦੀ ਏ। ਸਾਰਿਆਂ ਦਾ ਇਹ ਇਲਾਹੀ ਅਸੂਲ ਉਹਦੀ ਤਖਲੀਕ ਦੀ ਪੂਰੀ ਸਾਇੰਸ ਤੇ ਆਰਟ ਤੇ ਇਨਸਾਨ ਤੇ ਸੰਸਾਰ ਦੀ ਲਾਫਾਨੀਅਤ ਨੂੰ ਜ਼ਾਹਿਰ ਕਰਦਾ ਏ। ਤਖਲੀਕ ਹਮੇਸ਼ਾ ਤੋਂ ਜ਼ਾਹਿਰ ਹੁੰਦੀ ਏ ਤੇ ਉਹਨੂੰ ਆਪਣੇ ਲਾਜ਼ਵਾਲ ਜ਼ਰੀਆਂ ਦੀ ਫਿਤਰਤ ਦੇ ਪਾਰੋਂ ਜ਼ਾਹਿਰ ਹੋਣਾ ਜਾਰੀ ਰੱਖਣਾ ਚਾਹੀਦਾ ਏ। ਇਨਸਾਨੀ ਫਹਿਮ ਇਸ ਜ਼ਹੂਰ ਨੂੰ ਉਲਟ ਕਰ ਦਿੰਦਾ ਏ ਤੇ ਖਿਆਲਾਂ ਨੂੰ ਮਾਦੀ ਆਖਦਾ ਏ। ਇਸ ਲਈ ਗਲਤ ਤਸ਼ਰੀਹ ਦੇ ਨਾਲ ਇਲਾਹੀ ਖਿਆਲ ਇਨਸਾਨੀ ਜਾਂ ਮਾਦੀ ਅਕੀਦੇ ਦੇ ਮਿਆਰ ਤੀਕਰ ਡਿੱਗਦਾ ਵਿਖਾਲੀ ਦਿੰਦਾ ਏ, ਜਿਹਨੂੰ ਮਾਦੀ ਇਨਸਾਨ ਆਖਿਆ ਜਾਂਦਾ ਏ, ਪਰ ਬੀਜ ਇਹਦੇ ਅੰਦਰ ਹੀ ਏ। ਬਸ ਇੰਜ ਹੀ ਜਿਵੇਂ ਇਲਾਹੀ ਸਿਆਣ ਸਭ ਕੁਝ ਏ ਤੇ ਸਭ ਕੁਝ ਪੈਦਾ ਕਰਦੀ ਏ, ਜਿਵੇਂ ਸਿਆਣ ਕਸੀਰ ਕਰਨ ਵਾਲੀ ਏ ਤੇ ਸਿਆਣ ਦਾ ਲਾਮਤਨਾਹੀ ਖਿਆਲ ਇਨਸਾਨ ਤੇ ਸੰਸਾਰ ਦੀ ਪੈਦਾਵਾਰ ਏ। ਵਾਹਦ ਜ਼ਹਾਨਤ ਜਾਂ ਸੋਚ ਦਾ ਮਵਾਦ ਇੱਕ ਬੀਜ ਜਾਂ ਇੱਕ ਫੁੱਲ ਰੱਬ ਏ, ਜਿਹੜਾ ਇਹਦਾ ਖਾਲਕ ਏ। ਸਿਆਣ ਸਾਰਿਆਂ ਦੀ ਰੂਹ ਏ। ਸਿਆਣ ਉਹ ਹਯਾਤੀ ਸੱਚਾਈ ਤੇ ਪਿਆਰ ਏ ਜਿਹੜੀ ਸਾਰਿਆਂ ਉੱਤੇ ਹੁਕਮਰਾਨੀ ਕਰਦੀ ਏ। ਬਸ਼ਰ ਗਰੂਰ ਪਸੰਦ ਕਰਨ ਵਾਲੇ ਹੁੰਦੇ ਨੇ। ਉਹ ਆਪਣੇ ਆਪ ਨੂੰ ਆਜ਼ਾਦ ਕਾਰਕੁਨ, ਆਪ ਲਖਾਰੀ ਕਿਸੇ ਅਜਿਹੀ ਸ਼ੈ ਨੂੰ ਬਣਾਉਣ ਵਾਲੇ ਸਮਝਦੇ ਨੇ ਜਿਹੜੀ ਰੱਬ ਨਾ ਬਣਾ ਸਕਿਆ ਜਾਂ ਨਹੀਂ ਬਣਾ ਸਕਦਾ। ਫਾਨੀ ਸਿਆਣ ਦੀਆਂ ਤਖਲੀਕਾਂ ਮਾਦੀ ਨੇ। ਲਾਫਾਨੀ ਰੂਹਾਨੀ ਇਨਸਾਨ ਕੱਲਾ ਸੱਚਾਈ ਦੀ ਤਖਲੀਕ ਨੂੰ ਪੇਸ਼ ਕਰਦਾ ਹੈ। ਜਦ ਬਸ਼ਰ ਆਪਣੀ ਵਜੂਦੀਅਤ ਦੇ ਖਿਆਲਾਂ ਨੂੰ ਰੂਹਾਨੀ ਦੇ ਨਾਲ ਜੋੜਦਾ ਏ ਤੇ ਰੱਬ ਵਾਂਗਰ ਕੰਮ ਕਰਦਾ ਏ, ਤੇ ਉਹ ਹਨੇਰੇ ਵਿੱਚ ਨਹੀਂ ਟਟੋਲੇਗਾ ਤੇ ਧਰਤੀ ਨਾਲ ਨਹੀਂ ਜੁੜਿਆ ਰਹੇਗਾ, ਕਿਉਂ ਜੇ ਉਹਨੇ ਅਸਮਾਨ ਦਾ ਮਜ਼ਾ ਨਹੀਂ ਚੱਖਿਆ। ਬਦਨੀ ਅਕੀਦੇ ਸਾਨੂੰ ਧੋਖਾ ਦਿੰਦੇ ਨੇ। ਉਹ ਇਨਸਾਨ ਨੂੰ ਗੈਰ ਇਖਤਿਆਰੀ ਰਿਆਕਾਰ ਬਣਾਉਂਦੇ ਨੇ, ਜਿਹੜਾ ਚੰਗਿਆਈ ਨੂੰ ਪੈਦਾ ਕਰਦਿਆਂ ਬਦੀ ਨੂੰ ਪੈਦਾ ਕਰਦਾ ਏ। ਫਜ਼ਲ ਤੇ ਸੱਚਾਈ ਦਾ ਖਾਕਾ ਬਣਾਉਂਦਿਆਂ ਹੋਏ ਬਦਨੁਮਾਈ ਬਣਾਉਂਦਾ ਏ। ਜਿਨ੍ਹਾਂ ਨੂੰ ਬਰਕਤ ਦਿੰਦਾ ਏ ਉਹਨਾਂ ਨੂੰ ਹੀ ਜ਼ਖਮੀ ਕਰ ਦਿੰਦਾ ਏ। ਇੱਥੇ ਬਸ ਇੱਕ ਖਾਲਕ ਤੋਂ ਸਿਵਾ ਕੋਈ ਨਹੀਂ, ਜਿਨੇ ਸਭ ਕੁਝ ਖਲਕ ਕੀਤਾ। ਰੱਬ ਸਾਰੀਆਂ ਸ਼ੈਵਾਂ ਨੂੰ ਆਪਣੀ ਛਵੀ ਉੱਤੇ ਬਣਾਉਂਦਾ ਏ। ਹਯਾਤੀ ਵਜੂਦੀਅਤ ਨਾਲ, ਸੱਚਾਈ ਰਾਸਤੀ ਨਾਲ, ਰੱਬ ਨੇਕੀ ਨਾਲ ਮੁਨਕਸ ਹੁੰਦਾ ਏ, ਜਿਹੜੇ ਆਪਣੀ ਸਲਾਮਤੀ ਤੇ ਇਸਤਕਲਾਲ ਨੂੰ ਅਨਾਇਤ ਕਰਦੇ ਨੇ। ਮੁਹੱਬਤ ਬੇਗਰਜ਼ੀ ਨਾਲ ਮੁਅੱਤਰ ਹੋ ਕੇ ਸਾਰਿਆਂ ਨੂੰ ਖੂਬਸੂਰਤੀ ਤੇ ਲੋੜ ਨਾਲ ਨਿਭਾਉਂਦੀ ਏ। ਸਾਡੇ ਪੈਰਾਂ ਹੇਠਾਂ ਘਾਹ ਖਾਮੋਸ਼ੀ ਨਾਲ ਆਖਦੀ ਏ ਭਈ ਹਲੀਮ ਧਰਤੀ ਦੇ ਵਾਰਸ ਹੋਣਗੇ। ਮਾਮੂਲੀ ਕਤਲਬ ਦੀ ਝਾੜੀ ਆਪਣੀ ਮਿੱਠੀ ਖੁਸ਼ਬੂ ਅਸਮਾਨ ਵੱਲ ਘੱਲਦੀ ਏ। ਵੱਡੀ ਚਟਾਨ ਆਪਣਾ ਪਰਛਾਵਾਂ ਤੇ ਪਨਾਹ ਦਿੰਦੀ ਏ। ਸੂਰਜ ਦੀ ਲੋ ਚਰਚ ਦੇ ਗੁੰਬਦ ਵਿੱਚੋਂ ਚਮਕਦੀ ਏ, ਕੈਦਖਾਨੇ ਉੱਤੇ ਡਿੱਗਦੀ ਏ, ਬਿਮਾਰ ਦੇ ਕਮਰੇ ਵਿੱਚ ਪੈਂਦੀ ਏ, ਫੁੱਲਾਂ ਨੂੰ ਰੌਸ਼ਨ ਕਰਦੀ ਏ, ਧਰਤੀ ਦੇ ਮੰਜ਼ਰ ਨੂੰ ਸੋਹਣਾ ਬਣਾਉਂਦੀ ਏ, ਧਰਤੀ ਨੂੰ ਬਰਕਤ ਦਿੰਦੀ ਏ। ਇਨਸਾਨ ਉਹਦੀ ਛਵੀ ਉੱਤੇ ਬਣਾਏ ਜਾਣ ਨਾਲ ਪੂਰੀ ਧਰਤੀ ਉੱਤੇ ਰੱਬ ਦੀ ਹਾਕਮੀਅਤ ਦਾ ਪਰਛਾਵਾਂ ਬਣਦਾ ਏ ਤੇ ਮਲਕੀਅਤ ਰੱਖਦਾ ਏ। ਬੰਦਾ ਤੇ ਬੁੱਢੀ ਹਮੇਸ਼ਾ ਲਈ ਰੱਬ ਦੇ ਨਾਲ ਅਬਦੀ ਤੇ ਹਮਅਸਰ ਜਲਾਲੀ ਖੂਬੀ ਵਿੱਚ ਲਾਮਹਿਦੂਦ ਮਾਦਰ ਪਿਦਰ ਰੱਬ ਦੀ ਅਕਾਸੀ ਕਰਦੇ ਨੇ। ਇਲਾਹੀ ਮੁਹੱਬਤ ਆਪਣੇ ਆਪ ਦੇ ਖਿਆਲਾਂ ਨੂੰ ਬਰਕਤ ਦਿੰਦਾ ਏ ਤੇ ਉਹਨਾਂ ਨੂੰ ਵਧਾਉਣ, ਉਹਦੀ ਕੂਵਤ ਨੂੰ ਜ਼ਾਹਿਰ ਕਰਨ ਦਾ ਮੌਜਬ ਬਣਦਾ ਏ। ਕ੍ਰਿਸਚਨ ਸਾਇੰਸ ਤਖਲੀਕ ਨੂੰ ਨਹੀਂ ਬਲਕਿ ਅਫਸ਼ਾਈ ਨੂੰ ਪੇਸ਼ ਕਰਦੀ ਏ। ਇਹ ਮਾਲੀਕਿਊਲ ਤੋਂ ਸਿਆਣ ਤੀਕਰ ਮਾਦੀ ਤਰੱਕੀ ਨੂੰ ਨਹੀਂ ਬਲਕਿ ਇਨਸਾਨ ਤੇ ਸੰਸਾਰ ਲਈ ਇਲਾਹੀ ਸਿਆਣ ਦੀ ਅਨਾਇਤ ਨੂੰ ਜ਼ਾਹਿਰ ਕਰਦੀ ਏ। ਮੁਨਾਸਬ ਤੌਰ ਤੇ ਜਦ ਇਨਸਾਨੀ ਨਸਲ ਅਬਦੀ ਦੇ ਨਾਲ ਰਾਬਤਿਆਂ ਨੂੰ ਮੁਕਾ ਦਿੰਦੀ ਏ ਤੇ ਹਮਾਂਗ ਹਸਤੀ ਨੂੰ ਰੂਹਾਨੀ ਤੌਰ ਤੇ ਸਮਝਿਆ ਜਾਵੇਗਾ, ਤੇ ਉਹ ਇਨਸਾਨ ਜ਼ਾਹਿਰ ਹੋਵੇਗਾ ਜਿਹੜਾ ਜ਼ਮੀਨੀ ਨਾ ਹੋਵੇ ਬਲਕਿ ਰੱਬ ਦੇ ਨਾਲ ਬਾਹਮ ਹੋਵੇ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ।
ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਾਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।